ਸੱਜਣੋ, ਮਿੱਤਰੋ ਤੇ ਬੇਲੀਓ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਅੱਜ ਦੀ ਗੱਲ ਦੇ ਹਵਾਲੇ ਨਾਲ ਤੁਹਾਡੇ ਰਾਹੀਂ ਮਕਸਦ ਇੱਕ ਅਜਿਹੇ ਮਸਲੇ ਨੂੰ ਅਫਸਰਾਂ ਨੇ ਵਾਲਾਂ ਤੱਕ ਅਪਣਾਉਣਾ ਹੁੰਦਾ ਹੈ ਜਿਹਦੇ ਹੱਲ ਨਾਲ ਇਸ ਮੁਆਸ਼ਰੇ ਵਿੱਚ ਬਿਹਤਰੀ ਆ ਸਕੇ। ਤੇ ਅੱਜ ਜਿਹੜਾ ਮਸਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਉਹਨੂੰ ਗੌਰ ਨਾਲ ਸੁਣੋ ਤੇ ਪਹਿਲਾਂ ਤਰ੍ਹਾਂ ਇਸ ਮਸਲੇ ਨੂੰ ਵੀ ਅਫਸਰਾਂ ਦੇ ਕੰਨੀ ਪਾਉਣ ਲਈ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਆਪਣੇ ਵਿਚਾਰ ਸਾਂਝੇ ਕਰੋ। ਲੋ ਜੀ ਮਿੱਤਰੋ, ਇਹ ਜੇ ਤਾਰੀਖੀ ਸ਼ਹਿਰ ਸ਼ੇਖੂਪੁਰਾ ਦਾ ਰੇਲਵੇ ਸਟੇਸ਼ਨ ਜਿਹੜਾ ਤਕਰੀਬਨ ਸ਼ਹਿਰ ਦੇ ਵਿਚਕਾਰ ਮੌਜੂਦ ਹੈ। ਇਹਨੂੰ ਕਿਲਾ ਸ਼ੇਖੂਪੁਰਾ ਜੰਕਸ਼ਨ ਆਖਿਆ ਜਾਂਦਾ ਹੈ। ਸਟੇਸ਼ਨ ਤੋਂ ਬਾਹਰ ਨਿਕਲੀਏ ਤੇ ਬਿਲਕੁਲ ਸਾਹਮਣੇ ਮਸ਼ਹੂਰ ਕੰਪਨੀ ਬਾਗ ਦਾ ਪਹਾੜਬਾਈ ਵਾਲਾ ਗੇਟ ਹੈ। ਸਟੇਸ਼ਨ ਤੇ ਕੰਪਨੀ ਬਾਗ ਦੇ ਗੇਟ ਦੇ ਸਾਹਮਣੇ ਚੌਕ ਵਿੱਚ ਲਫ਼ਜ਼ ਅੱਲਾ ਦਾ ਬਹੁਤ ਸੋਹਣਾ ਵੱਡਾ ਸਾਰਾ ਮੋਨੂਮੈਂਟ ਬਣਿਆ ਹੋਇਆ ਹੈ, ਜਿਹਨੂੰ ਚੌਹਾਂ ਪਾਸਿਓਂ ਵੇਖੀਏ ਤੇ ਅੱਲਾ ਸਾਫ਼ ਪੜਿਆ ਜਾ ਸਕਦਾ ਹੈ। ਇਸ ਚੌਕ ਤੋਂ ਲਹਿੰਦੀ ਬਾਈ ਮਲਕ ਅਨਵਰ ਰੋਡ, ਜਨੂਬ ਮਗਰਬ ਵੱਲ ਮੁਹੰਮਦ ਹੁਸੈਨ ਚੱਠਾ ਰੋਡ, ਦੱਖਣੀ ਪਾਸੇ ਰੇਲਵੇ ਰੋਡ, ਪਹਾੜ ਪਾਸੇ ਰੇਲਵੇ ਸਟੇਸ਼ਨ ਤੇ ਚੜ੍ਹਦੇ ਪਾਸੇ ਉਹ ਸੜਕ ਹੈ ਜਿਹਨੂੰ ਜਕਾਰਤਾ ਰੋਡ ਆਖਿਆ ਜਾਂਦਾ। ਤੇ ਅਸੀਂ ਤੁਹਾਨੂੰ ਲੈ ਕੇ ਅੱਜ ਇਸੇ ਸੜਕ ਉੱਤੇ ਟੁਰਾਂਗੇ, ਯਾਨੀ ਜਕਾਰਤਾ ਰੋਡ ਤੇ ਸਿੱਧੇ ਚੜ੍ਹਦੇ ਪਾਸੇ ਟੁਰੇ ਜਾਈਏ ਤੇ 10-12 ਕਿੱਲੇ ਪੰਨ ਤੋਂ ਬਾਅਦ ਇੱਕ ਅੰਡਰਪਾਸ ਹੁੰਦਾ ਹੈ ਤੇ ਨਾਲ ਹੀ ਰੇਲਵੇ ਫਾਟਕ ਜੰਡਿਆਲਾ ਰੋਡ। ਅਸੀਂ ਜੰਡਿਆਲਾ ਰੋਡ ਪਰ ਮੁੜਨਾ ਬਿਲਕੁਲ ਨਹੀਂ, ਬਲਕਿ ਚੜ੍ਹਦੇ ਵੱਲ ਤੁਰੇ ਜਾਣਾ। ਹੁਣ 4 ਕਿੱਲੇ ਹੋਰ ਇਸੇ ਪਾਸੇ ਜਾਣ ਤੋਂ ਬਾਅਦ ਸਾਡੇ ਸੱਜੇ ਪਾਸੇ ਗਵਰਨਮੈਂਟ ਗ੍ਰੈਜੂਏਟ ਕਾਲਜ ਆਫ ਕਾਮਰਸ ਆ ਜਾਂਦਾ ਹੈ ਤੇ ਕਾਲਜ ਦੇ ਬਿਲਕੁਲ ਸਾਹਮਣੇ ਇੱਕ ਸਰਕਾਰੀ ਗਰਾਊਂਡ ਹੈ। ਇਹ ਇਲਾਕਾ ਦੁਸਹਿਰਾ ਗਰਾਊਂਡ ਅਖਵਾਂਦਾ ਹੈ। ਤੇ ਬੇਲੀਓ, ਸਾਡੀ ਅੱਜ ਦੀ ਗੱਲ ਇਸੇ ਕਾਮਰਸ ਕਾਲਜ ਤੇ ਉਹਦੇ ਆਲ ਦੁਆਲੇ ਦੇ ਬਾਰੇ ਵਿੱਚ, ਜਿਨ੍ਹਾਂ ਦਾ ਹਾਲ ਅਸੀਂ ਅੱਜ ਦੀ ਗੱਲ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਮਿੱਤਰੋ, ਪੂਰੇ ਜੱਗ ਉੱਤੇ ਪੜ੍ਹੂ ਵਾਲਾਂ, ਨਿੱਕੇ ਨਿਆਣਿਆਂ ਤੇ ਖੇਡਣ ਵਾਲੇ ਨਿਆਣਿਆਂ ਲਈ ਸੋਹਣੇ ਸੋਹਣੇ ਪਾਰਕ ਬਣਾਏ ਜਾਣ ਤੋਂ ਅੱਡ ਰੁੱਖ ਤੇ ਬਗੀਚੇ ਲਾਏ ਜਾਂਦੇ ਨੇ ਤਾਂ ਜੇ ਨਿਆਣੇ ਉਹਨਾਂ ਰੁੱਖਾਂ ਦੀ ਗੂੜੀ ਛਾਂ ਹੇਠ ਬਹਿ ਕੇ ਪੜ੍ਹ ਤੇ ਖੇਡ ਸਕਣ। ਪਰ ਸਾਡੇ ਮੁਲਕ ਦੇ ਮਾੜੇ ਸ਼ਹਿਰਾਂ ਵਿੱਚ ਹੋਏ ਬਾਬਾ ਆਦਮ ਨੇ ਰਾਲਾ, ਇਹ ਵੇਖੋ ਕਾਲਜ ਦਾ ਬੂਹਾ ਤੇ ਉਹਦੇ ਸਾਹਮਣੇ ਪਾਰਕ ਦੀਆਂ ਪੌੜੀਆਂ ਥੱਲੇ ਸਰਕਾਰੀ ਅਦਾਰੇ TMA ਨੇ ਕੰਧ ਪਾੜ ਕੇ ਸਾਰੇ ਸ਼ਹਿਰ ਦੀ ਰੂਦੀ ਲਿਆ ਕੇ ਇਸ ਕਾਲਜ ਦੇ ਬੂਹੇ ਅੱਗੇ ਸੁੱਟੀ, ਜਿਹਦੇ ਨਾਲ ਹੀ ਨਿੱਕੇ ਨਿੱਕੇ ਨਿਆਣਿਆਂ ਦਾ MC ਸਕੂਲ ਹੈ ਤੇ ਨਾਲ ਹੀ ਸਰਕਾਰੀ ਕਾਮਰਸ ਕਾਲਜ ਦੇ ਬਿਲਕੁਲ ਸਾਹਮਣੇ ਤੇ ਵੱਡਾ ਸਾਲਾ ਕੂੜੇ ਦਾ ਢੇਰ, ਜਿਹਦੀ ਹਮਕ ਤੇ ਸੜਾਂਦ ਨਾਲ ਦਿਮਾਗ ਵਿੱਚ ਕੀੜੀਆਂ ਟੁਰਦੀਆਂ ਜਾਪਦੀਆਂ ਤੇ ਇਸ ਕੂੜੇ ਦੀ ਬੋ ਸਾਹ ਨੂੰ ਘੁੱਟਣ ਲੱਗ ਜਾਂਦੀ ਹੈ। ਮਿੱਤਰੋ, ਇੱਕ ਤਾਲੀਮੀ ਅਦਾਰੇ ਦੇ ਸਾਹਮਣੇ ਇਹ ਕੂੜਾ ਅੱਜ ਦਾ ਨਹੀਂ ਬਲਕਿ ਕਈ ਵਰ੍ਹਿਆਂ ਤੋਂ ਸੁੱਟਿਆ ਜਾ ਰਿਹਾ। ਇਹ ਫੌਰੇ ਸੋਚੇ ਸਮਝੇ ਮਨਸੂਬੇ ਨਾਲ ਸੁੱਟਿਆ ਜਾ ਰਿਹਾ। ਕਿੱਡੀ ਹੈਰਾਨੀ ਦੀ ਗੱਲ ਹੈ ਕਿ ਇਲਮ ਦੀ ਵਾਸ਼ਨਾ ਵੰਡਣ ਵਾਲੇ ਕਾਲਜ ਦੇ ਬੂਹੇ ਅੱਗੇ ਰੂੜੀ ਦੀ ਸਰਾਂ ਖਿਲਰੀ ਹੋਈ ਹੈ। ਕਾਲਜ ਦੇ ਗੇਟ ਦੇ ਨਾਲ ਹੀ ਜਿਹੜੀ ਖੰਡਰ ਜੀ ਇਮਾਰਤ ਦਿਸਦੀ ਪਈ, ਇਹ ਕੋਈ ਕਬਲ ਮਸੀਹ ਦੇ ਦੌਰ ਦੇ ਖੰਡਰ ਨਹੀਂ, ਬਲਕਿ ਸੁਣਿਆ ਇੱਥੇ ਕਦੀ ਜ਼ਿਲ੍ਹੇ ਹਕੂਮਤ ਦੀਆਂ ਬੀਬੀਆਂ ਵਾਸਤੇ ਇੱਕ ਡਿਸਪੈਂਸਰੀ ਹੁੰਦੀ ਸੀ। ਆਓ ਫਿਰ ਹੁਣ ਇਸ ਭੂਤ ਬੰਗਲੇ ਦੇ ਅੰਦਰ ਜਾ ਕੇ ਵੇਖਦੇ ਹਾਂ ਕਿ ਖੰਡਰ ਹੁਣ ਕਿਸ ਹਾਲ ਵਿੱਚ ਹੈ। ਇਹਦੇ ਗੇਟ ਦੇ ਨਾਲ ਹੀ ਇੱਕ ਸੀਮਟ ਦੀ ਬੁਰਜੀ ਬਣੀ ਹੋਈ ਹੈ, ਜਿਸ ਦੇ ਉੱਤੇ ਜ਼ਿਲ੍ਹੇ ਡਿਸਪੈਂਸਰੀ ਪੁਰਾਣਾ ਸ਼ਹਿਰ ਲਿਖਿਆ ਹੋਇਆ, ਜਿਹਦੀ ਅੱਧੀ ਇਮਾਰਤ ਜ਼ਮੀਨ ਦੇ ਅੰਦਰ ਤੇ ਅੱਧੀ ਬਾਹਰ ਪਈ ਦਿਸਦੀ। ਬਾਹਰਲੀ ਕੰਧ ਥਾਂ ਥਾਂ ਤੋਂ ਟੱਠੀ ਹੋਈ ਹੈ, ਜਿਸ ਦੀ ਦਰਵਾਜ਼ਾ ਜਿਹਦਾ ਨਿੱਕਾ ਪਾਸਾ ਖੁੱਲਾ ਹੋਇਆ ਤੇ ਹੁਣ ਅਸੀਂ ਇਸ ਦਰਵਾਜ਼ੇ ਤੋਂ ਇਸ ਖੰਡਰ ਡਿਸਪੈਂਸਰੀ ਦੇ ਅੰਦਰ ਚੱਲਦੇ ਹਾਂ। ਗੇਟ ਤੋਂ 3-4 ਫੁੱਟ ਡੂੰਘੀ ਇਹ ਇਮਾਰਤ ਸ਼ੁਰੂ ਹੋ ਜਾਂਦੀ ਹੈ, ਜਿਹਦੇ ਅੰਦਰ ਵੱਡਾ ਵੱਡਾ ਘਾਹ, ਵੰਨ ਸਵੰਨੀਆਂ ਜੜੀ ਬੂਟੀਆਂ, ਨਿੱਕੇ ਵੱਡੇ ਟੋਏ ਤੇ ਸੁੱਕੇ ਛੱਪੜ ਦੀ ਸ਼ਕਲ ਦਾ ਵਿਹੜਾ ਲੰਘਦਿਆਂ ਸਾਰੀ ਬਿਲਕੁਲ ਸਾਹਮਣੇ ਇੱਕ ਐਸੀ ਬਿਲਡਿੰਗ ਹੈ ਜਿਹੜੀ ਬੰਦੇ ਨੂੰ ਸੱਚੀ ਮੁੱਚੀ ਦਰਾਵੜੀ ਦੌਰ ਵਿੱਚ ਦੇ ਆਸਾਰ ਯਾਦ ਕਰਾਉਂਦੀ ਹੈ। ਬੂਹੇ ਤੇ ਬਾਰੀਆਂ ਦੀ ਸਿਰਫ ਅਲਾਮਤਾਂ ਦਿਸਦੀਆਂ ਪਈਆਂ ਨੇ। ਬੂਹੇ ਬਾਰੀਆਂ ਤੇ ਦੂਰ ਦੀ ਗੱਲ, ਬਲਕਿ ਉਹਨਾਂ ਦੀਆਂ ਚੁਗਾਠਾਂ ਤੱਕ ਖਬਰੇ ਕੌਣ ਪੁੱਟ ਕੇ ਰਾਹ ਪਿਆ। ਛੱਤਾਂ ਦਾ ਲੈਂਟਰ ਟੁੱਟ ਫੁੱਟ ਕੇ ਇੰਜ ਮੂੰਹ ਖੋਲ ਕੇ ਨਜ਼ਰ ਆਉਂਦਾ ਹੈ, ਜਿਵੇਂ ਕੋਈ ਮਰਨ ਵਾਲਾ ਆਖਰੀ ਸਾਹ ਲੈਣ ਲਈ ਪੂਰੇ ਜ਼ੋਰ ਨਾਲ ਸਾਹ ਲੈ ਕੇ ਜੀਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਕਹਿਣ ਵਾਲੇ ਕਹਿੰਦੇ ਨੇ ਕਿ ਇਹ ਡਿਸਪੈਂਸਰੀ ਗਵਰਨਮੈਂਟ ਗ੍ਰੈਜੂਏਟ ਕਾਲਜ ਆਫ ਕਾਮਰਸ ਕੋਲੋਂ ਲਿਆ ਗਿਆ ਸੀ, ਯਾਨੀ ਇਹ ਡਿਸਪੈਂਸਰੀ ਵਾਲੀ ਜ਼ਮੀਨ ਕਾਲਜ ਦੀ ਹੀ ਸੀ। ਵੀਡੀਓ ਇਹ ਡਿਸਪੈਂਸਰੀ 2010-11 ਦੀ ਚੱਲਦੀ ਰਹੀ। ਉਸ ਤੋਂ ਬਾਅਦ ਵੇਲੇ ਦੇ ਫੇਰ ਨੇ ਇਹਨੂੰ ਖਤਮ ਕਰ ਦਿੱਤਾ। ਫਿਰ ਇਹ ਥਾਂ ਕਿਸੇ ਵਬਾਈ ਮਰਜ਼ ਵਾਂਗੂ ਫੈਲੇ ਨਸ਼ਈਆਂ ਦਾ ਮਸਕਨ ਬਣ ਗਿਆ। ਇਹਦੇ ਬੂਹੇ ਬਾਰੀਆਂ ਹੌਲੀ ਹੌਲੀ ਗਾਇਬ ਹੋਣ ਲੱਗ ਪਏ ਤੇ ਇਹ ਕਿਸੇ ਮਰੇ ਹੋਏ ਡੰਗਰ ਵਾਂਗ ਨਸ਼ਈ ਗਿਰਜਾਂ ਦੀ ਖੁਰਾਕ ਬਣਨ ਲੱਗ ਪਈ। ਉਹਨਾਂ ਇਹਦੇ ਬੂਹੇ ਬਾਰੀਆਂ ਬਿਲਡਿੰਗ ਦਾ ਗੋਸ਼ਤ ਮਾਤ ਸਮਝ ਕੇ ਨੋਚ ਲਿਆ ਤੇ ਹੁਣ ਖਾਲੀ ਪਿੰਜਰ ਰੜੇ ਤੇ ਪਿਆ ਹੋਇਆ। ਇਸ ਡਿੱਗੀ ਟੱਠੀ
ਤੇ ਡੂੰਘੀ ਇਮਾਰਤ ਵਿੱਚ ਬਰਸਾਤੀ ਪਾਣੀ ਖਲੋਤਾ ਰਹਿਣ ਕਰਕੇ ਸਿੱਲ ਕਾਲਜ ਦੀ ਬਿਲਡਿੰਗ ਦੀਆਂ ਨੀਹਾਂ ਵੀ ਲੈ ਕੇ ਬਹਿਣ ਲੱਗ ਪਈ। ਹੁਣ ਅਸੀਂ ਇਸ ਉਜੜੀ ਡਿਸਪੈਂਸਰੀ ਵਿੱਚੋਂ ਬਾਹਰ ਆ ਗਏ। ਗੇਟੋਂ ਨਿਕਲਦੇ ਜਦੋਂ ਸ਼ਮਾਲ ਨੂੰ ਤੁਰੇ ਤਾਂ ਸਾਹਮਣੇ ਨਜ਼ਰ ਪਈ ਜਿੱਥੇ ਨਿੱਕੇ ਬਾਲਾਂ ਦਾ ਇੱਕ ਸਕੂਲ ਹੈ। ਇਹਦਾ ਨਾਮ MC ਸਕੂਲ ਪੁਰਾਣਾ ਸ਼ਹਿਰ। ਇਸ ਦੇ ਬੂਹੇ ਦੇ ਬਾਹਰ ਜਿਹੜੀ ਗਲੀ ਚੜ੍ਹਦੇ ਵੱਲ ਜਾਂਦੀ ਹੈ, ਉਹਦੇ ਸ਼ੁਰੂ ਤੋਂ ਲੈ ਕੇ ਵਾਹਵਾ ਅੱਗੇ ਤੱਕ ਪੂਰਾ ਚਿੱਕੜ ਖੋਬਾ ਨਜ਼ਰੀਆ ਤੇ ਇਸ ਚਿੱਕੜ ਦੇ ਉੱਤੇ ਮੱਛਰਾਂ ਨੇ ਆਪਣੀ ਇੱਕ ਵਸੀ ਸਲਤਨਤ ਬਣਾਈ ਹੋਈ। ਸੱਜਣੋ, ਜ਼ਰਾ ਸੋਚੋ, ਇਹ ਚਿੱਕੜ ਖੋਬਾ ਕੂੜਾ ਤੇ ਮੱਛਰਾਂ ਦਾ ਏਡਾ ਵੱਡਾ ਲਸ਼ਕਰ ਇੱਥੋਂ ਦੇ ਬਾਲਾਂ ਨੂੰ ਮੁਫਤੋਂ ਮੁਫਤ ਟਾਈਫਾਇਡ, ਮਲੇਰੀਆ, ਹੈਪਾਟਾਈਟਿਸ ਤੇ ਡੈਂਗੀ ਜਿਹੀਆਂ ਸੁਗਾਤਾਂ ਕਿੰਨੇ ਖੁੱਲੇ ਦਿਲ ਨਾਲ ਕਿੰਨਿਆਂ ਵਰ੍ਹਿਆਂ ਤੋਂ ਵੰਡਦੇ ਪਏ। ਜਦੋਂ ਸਾਡੀ ਗੱਲ ਗਵਰਨਮੈਂਟ ਗ੍ਰੈਜੂਏਟ ਕਾਲਜ ਆਫ ਕਾਮਰਸ ਦੇ ਪ੍ਰਿੰਸੀਪਲ ਨਾਲ ਹੋਈ ਤੇ ਉਹਨਾਂ ਸਾਨੂੰ ਦੱਸਿਆ ਕਿ ਅਸੀਂ ਵੇਲੇ ਦੇ DC ਨੂੰ ਕਿੰਨੀ ਵਾਰ ਚਿੱਠੀਆਂ ਲਿਖੀਆਂ ਤੇ ਇਹ ਗੱਲ ਵੀ ਦੱਸੀ ਪਹਿਲਾਂ ਡਿਸਪੈਂਸਰੀ ਲਿਹਾਜ਼ਾ ਉਹ ਥਾਂ ਕਾਲਜ ਨੂੰ ਵਾਪਸ ਕਰ ਦਿੱਤੀ ਜਾਏ, ਕਿਉਂਕਿ ਦਿਨ ਬ ਦਿਨ ਕਾਲਜ ਦੇ ਵਿੱਚ ਪੜ੍ਹਨ ਵਾਲੇ ਪੜ੍ਹੂਆਂ ਦੀ ਤਾਦਾਦ ਵਿੱਚ ਵੀ ਵਾਧਾ ਹੋਈ ਜਾ ਰਿਹਾ। ਥਾਂ ਦੀ ਭਰਵੀਂ ਲੋੜ ਹੈ। ਜੇ ਕਾਲਜ ਦੀ ਉਹ ਥਾਂ ਡਿਸਪੈਂਸਰੀ ਕੋਲ ਵਾਪਸ ਲੈ ਕੇ ਫਿਰ ਤੋਂ ਕਾਲਜ ਨੂੰ ਦੇ ਦਿੱਤੀ ਜਾਵੇ ਤੇ ਉਸ ਥਾਂ ਦੇ ਰਲਣ ਨਾਲ ਕਾਲਜ ਦੀ ਇਮਾਰਤ ਵਿੱਚ ਇੱਕ ਨਵੇਂ ਬਲਾਕ ਦਾ ਵਾਧਾ ਹੋ ਸਕਦਾ। ਸ਼ਹਿਰ ਦੇ ਕਾਰ ਮੁਖਤਾਰ ਅਫਸਰਾਂ ਅੱਗੇ ਬੇਨਤੀ ਕਰਾਂਗੇ ਕਿ ਇਸ ਕਾਲਜ ਦੇ ਪੜ੍ਹੂ ਮੁੰਡੇ ਕੁੜੀਆਂ ਉਹਨਾਂ ਨੂੰ ਸੋਹਣਾ ਸੁਚੱਜਾ ਮਾਹੌਲ ਦੇਣ ਲਈ ਕਾਲਜ ਦੇ ਮੱਥੇ ਸਾਹਮਣੇ ਇਹ ਸਰਕਾਰੀ ਰੂੜੀ ਚੁਕਾ ਕੇ ਕਿਧਰੇ ਖੇਤਾਂ ਤੇ ਪੈਲੀਆਂ ਦੇ ਨੇੜੇ ਤੇੜੇ ਲਾਓ ਤੇ ਕਾਲਜ ਦੇ ਪੜ੍ਹੂ ਇਸ ਰੂੜੀ ਪਾਲਣ ਲੱਗਣ ਵਾਲੀਆਂ ਵੱਡੀਆਂ ਬਿਮਾਰੀਆਂ ਤੋਂ ਮਹਿਫੂਜ਼ ਰਹਿ ਸਕਣ। ਦੂਜੀ ਗੱਲ, ਉਸ ਖੰਡਰ ਬਣੀ ਡਿਸਪੈਂਸਰੀ ਬਾਰੇ ਉਹਦੇ ਬਾਰੇ ਵੀ ਮਜਾਜ਼ ਅਫਸਰਾਂ ਨੂੰ ਸਲਾਹ ਦੇਵਾਂਗੇ ਕਿ ਵੀ ਜਿਸ ਤਰ੍ਹਾਂ ਪਹਿਲਾਂ ਦੱਸ ਚੁੱਕੇ ਇਹ ਥਾਂ ਪਹਿਲਾਂ ਵੀ ਕਾਲਜ ਦਾ ਹਿੱਸਾ ਹੀ ਸੀ। ਕਾਲਜ ਕੋਲੋਂ ਲੈ ਕੇ ਉੱਥੇ ਡਿਸਪੈਂਸਰੀ ਬਣਾਈ ਸੀ। ਹੁਣ ਇਹ ਹਾਲ ਹੈ ਕਿ ਉਹ ਡਿਸਪੈਂਸਰੀ ਕਿ ਇਹ ਥਾਂ ਕਾਲਜ ਨੂੰ ਵਾਪਸ ਮੋੜ ਦਿੱਤੀ ਜਾਵੇ ਤਾਂ ਜੀ ਇਸ ਜਗ੍ਹਾ ਤੇ ਕਾਲਜ ਦਾ ਇੱਕ ਨਵਾਂ ਬਲਾਕ ਬਣ ਸਕੇ, ਕਿਉਂਕਿ ਕਾਲਜ ਹੁਣ ਕਾਮਰਸ ਦੀ ਆਲਾ ਤਾਲੀਮ ਦੀਆਂ ਜਮਾਤਾਂ ਵੀ ਲੈ ਰਿਹਾ ਹੈ। ਸੱਜਣੋ, ਮਿੱਤਰੋ, ਜੇ ਤੁਹਾਨੂੰ ਅੱਜ ਦੀ ਗੱਲ ਪਸੰਦ ਆਈ ਹੋ, ਸਾਡੇ ਵਿਚਾਰ ਤੁਹਾਨੂੰ ਚੰਗੇ ਲੱਗੇ ਹੋ ਤੇ ਤੁਸੀਂ ਇਸ ਆਵਾਜ਼ ਨੂੰ ਅੱਗੇ ਪਹੁੰਚਾਉਣ ਲਈ ਇਹਨੂੰ ਲਾਜ਼ਮੀ ਸ਼ੇਅਰ ਕਰੋ, ਚੈਨਲ ਨੂੰ ਲਾਈਕ ਕਰੋ ਤੇ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ।